ਅੱਜ ਮੈਨੂੰ ਪੰਜਾਬੀ ਦੀਆਂ ਕਈ ਕਹਾਵਤਾਂ ਯਾਦ ਆ ਰਹੀਆਂ। ਚੋਰਾਂ ਨੂੰ ਪੈ ਗਏ ਕਦੋਂ ਮੋਰ ਨੀ ਕੁਝ ਪਤਾ ਮੋਰ ਨਾ ਰਹਿੰਦਾ, ਹੈਨਾ? ਤੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ, ਸਾਦਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਇੱਕ ਲਾ ਮੁੱਠੀ ਦੂਜੀ ਚੱਕ ਲਾ ਤਿਆਰ। ਦੂਜੀ ਤਿਆਰ। ਇਹ ਸਾਰੀਆਂ ਕਹਾਵਤਾਂ ਸ਼ਰਮਾ ਜੀ ਬੀਜੇਪੀ ਤੇ ਲਾਗੂ ਜ਼ਰੂਰ ਹੁੰਦੀਆਂ, ਬਿਲਕੁਲ। ਕਿਉਂਕਿ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਆ ਗਿਆ। ਵੈਸੇ ਸਾਧ ਤਾਂ ਉਹ ਹੈ ਨੀ ਜਿਹਦਾ ਆਇਆ ਨਿਤਿਸ਼ ਕੁਮਾਰ। ਧੋਬੀ ਪਟਕਾ ਦੇਤਾ ਕਹਿੰਦੇ ਬੀਜੇਪੀ ਦੇ ਚਾਣਕਿਆਂ ਨੂੰ, ਅਮਿਤ ਸ਼ਾਹ ਨੂੰ, ਜੇਪੀ ਨੱਡੇ ਨੂੰ ਤੇ ਮੋਦੀ ਨੂੰ। ਜੀ। ਬਿਲਕੁਲ ਪ੍ਰਵੀਨ ਜੀ, ਕਹਿੰਦੇ ਕਿ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਨੇ ਉਹਨਾਂ ਦਾ ਛੱਤਾ ਲੱਗਿਆ ਸੀ ਤੇ ਬੰਦਾ ਆਇਆ ਤੇ ਉਹਨੇ ਸ਼ਹਿਦ ਚੋਇਆ ਤੇ ਤੁਰਦਾ ਬਣਿਆ। ਤੇ ਕੋਈ ਸੰਤ ਪੁੱਛਦਾ ਹੈ ਮੱਖੀਆਂ ਨੂੰ, ਜੀ। ਕਹਿੰਦੇ ਭਾਈ ਤੁਸੀਂ ਬੂੰਦ ਬੂੰਦ ਕਰਕੇ ਇਕੱਠਾ ਕਰਦੇ ਹੋ ਹਾਂਜੀ। ਤੇ ਤੁਸੀਂ ਇੰਨਾ ਸ਼ਹਿਦ ਏਦਾਂ ਜੋੜਦੇ ਹੋ, ਤੇ ਉਹ ਤੋਂ ਬਾਅਦ ਬੰਦਾ ਮਿੰਟ ਚ ਆਉਂਦਾ ਚੋ ਕੇ ਲੈ ਜਾਂਦਾ। ਤੇ ਉਹ ਮੱਖੀਆਂ ਕਹਿੰਦੀਆਂ ਕੋਈ ਗੱਲ ਨਹੀਂ, ਫੇਰ ਕੀ ਹੋ ਗਿਆ, ਉਹ ਸ਼ਾਇਦ ਚੋ ਹੀ ਸਕਦਾ, ਸ਼ਾਇਦ ਬਣਾ ਤਾਂ ਨਹੀਂ ਨਾ ਸਕਦਾ। ਸੋ ਕਿਆ ਬਾਤ। ਇਸ ਲਈ ਭਾਰਤੀ ਜਨਤਾ ਪਾਰਟੀ ਧੱਕੇ ਨਾਲ ਸਰਕਾਰਾਂ ਤਾਂ ਬਣਾ ਸਕਦੀ ਹੈ, ਪਰ ਲੋਕਾਂ ਦਾ ਦਿਲ ਤਾਂ ਨਹੀਂ ਨਾ ਜਿੱਤ ਸਕਦੀ। ਸੋ ਇਸ ਬਚਾ ਲਈ ਤਾਂ ਨਹੀਂ ਨਾ ਸਕਦੇ। ਉਸ ਮਾਮਲੇ ਦੇ ਵਿੱਚ ਸ਼ਰੇਆਮ ਖੜਾ ਕਿ ਤੁਸੀਂ ਜਦੋਂ ਕਹਿੰਦੇ ਨੇ ਕਿ ਅਸੀਂ ਪੂਰੇ ਦੇਸ਼ 'ਚ ਜਿੱਤ ਗਏ, ਉਸ ਸਮੇਂ ਵੀ ਤਾਂ ਦੇਖੋ ਕਿ ਵੋਟਾਂ ਕਿੰਨੇ % ਨੇ, 50% ਤੋਂ ਵੀ ਥੱਲੇ ਤੁਹਾਨੂੰ ਵੋਟ ਪੈ ਰਹੀ ਹੈ। ਚਾਹੇ ਸਹੀ। ਵਿਰੋਧੀਆਂ ਦੀ ਨਲਾਇਕੀ ਕਰਕੇ, ਉਹਨਾਂ ਦੀ ਵੰਡ ਕਰਕੇ, ਉਹਨਾਂ ਦੇ ਆਪਸੇ ਟੁਕੜੇ ਟੁਕੜੇ ਹੋਣ ਕਰਕੇ ਉਹ ਵੋਟ ਉਹਨਾਂ 'ਚ ਵੰਡੀ ਜਾਂਦੀ ਹੈ, ਪਰ ਜਦੋਂ ਵਿਰੋਧੀ ਧਿਰ ਦੀ ਵੋਟ ਮਿਲਾ ਕੇ ਦੇਖੋਗੇ ਤਾਂ ਇਹਨਾਂ ਨਾਲੋਂ ਵੱਧ ਨਿਕਲਦੀ ਹੈ। ਸੋ ਜੀ। ਇਸ ਤੋਂ ਹਿਸਾਬ ਲਾਓ ਕਿ ਅਜੇ ਵੀ ਤੁਸੀਂ ਲੋਕਾਂ ਦੇ ਮਨਾਂ ਉੱਤੇ ਨਹੀਂ ਚੜੇ, ਉਲਟਾ ਤੁਹਾਡਾ ਗ੍ਰਾਫ ਡਿੱਗਦਾ ਗਿਆ। ਕਿਸੇ ਸਮੇਂ 23 ਦਲ ਐਨਡੀਏ ਦੇ ਹਿੱਸਾ ਸੀਗੇ, ਸੋ ਅੱਜ ਉਹ ਦਲ ਘਟ ਕੇ 11-12 ਕਿਉਂ ਰਹਿ ਗਏ? ਬੇਸ਼ੱਕ ਉਹਨਾਂ 'ਚ 4-5 ਨਵੇਂ ਸ਼ਾਮਲ ਹੋਏ ਤੇ ਫਿਰ ਉਹ ਗਿਣਤੀ 16 ਤੱਕ ਦਾਅਵਾ ਕਰਦੇ ਨੇ ਕਿ 16 ਤੱਕ ਦਲ ਸਾਡੇ ਨਾਲ ਹੈਗੇ ਨੇ। ਸੋ ਇਸ ਤੋਂ ਮਤਲਬ ਸਮਝਣ ਦੀ ਲੋੜ ਹੈ ਕਿ ਤੁਹਾਡੇ ਸਾਥੀ ਤੁਹਾਨੂੰ ਕਿਉਂ ਛੱਡ ਕੇ ਜਾਂਦੇ ਨੇ। ਸੋ ਉਹਨਾਂ ਦੇ ਵਿੱਚ ਹੀ ਇੱਕ ਉਹ ਸਾਥੀ ਜਿਹਨੂੰ ਸਿਆਸਤ ਦੀ ਬਹੁਤ ਸਮਝ ਮੰਨੀ ਜਾਂਦੀ ਆ, ਨਤੀਸ਼ ਕੁਮਾਰ ਸਿਆਸੀ ਕਹਿੰਦੇ ਸਮੈਲ ਕਹਿ ਲਓ, ਖੁਸ਼ਬੂ ਕਹਿ ਲਓ, ਮੁਸਕ ਕਹਿ ਲਓ, ਚਾਹੇ ਹੁਣ ਇਹ ਪਤਾ ਨਹੀਂ ਹੁਣ ਸਿਆਸੀ ਮੁਸਕ ਹੁੰਦੀ ਆ ਕਿ ਖੁਸ਼ਬੂ ਹੁੰਦੀ ਆ। ਸੋ ਉਹਦੀ ਉਹ ਮਹਾਰਤ ਰੱਖਦੇ ਨੇ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ। 2 ਵਾਰ ਗੱਠਜੋੜ ਨਾਲ, 2 ਵਾਰ ਬੀਜੇਪੀ ਨਾਲ, ਮਤਲਬ 4 ਵਾਰ ਮੁੱਖ ਮੰਤਰੀ, ਚੌਥੀ ਵਾਰ ਬਣ ਜਾਣਾ ਹੁਣ। ਸੋ 4 ਵਾਰ ਇਹ ਖੇਡ। 2013 ਦੇ ਵਿੱਚ ਕਹਿੰਦੇ ਕਿ ਮੋਦੀ ਜੀ ਨੂੰ ਕਹਿਤਾ ਕਿ ਨਾ ਤੁਹਾਡੇ ਨਾਲ ਨਹੀਂ ਰਹਿ ਸਕਦੇ, ਹੈ ਨਾ, ਤੇ ਜੋ ਮਰਜ਼ੀ ਹੋ ਜਾਵੇ, ਮੈਨੂੰ ਮਨਜ਼ੂਰ ਹੈ, ਮਿੱਟੀ 'ਚ ਰਲਣਾ ਮਨਜ਼ੂਰ ਹੈ, ਪਰ ਤੁਹਾਡੇ ਨਾਲ ਨਹੀਂ ਜਾਣਾ। ਫਿਰ 2017 'ਚ ਕਹਿੰਦੇ ਕਿ ਨਹੀਂ ਜੀ, ਇਹ ਗੱਠਜੋੜ ਵਾਲੇ ਠੀਕ ਨਹੀਂ, ਕਿ ਧੋਖਾ ਕਰਦੇ ਨੇ, ਫਿਰ ਬੀਜੇਪੀ ਨਾਲ ਚਲੇ ਗਏ। ਹੁਣ 2022 ਦੇ ਵਿੱਚ ਫਿਰ ਕਹਿਤਾ ਕਿ ਐਨਡੀਏ ਤੋਂ ਤੁਰੰਤ ਸਾਥ ਛੱਡਿਆ, ਮੇਰੇ ਸਾਰੇ ਐਮਐਲਏ ਨੇ ਕਹਿਤਾ। ਸੋ ਇਹ ਸਥਿਤੀ ਦੇ ਵਿੱਚ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਜਿੱਦਣ ਇਹ ਕਿਹਾ ਕਿ ਦੇਸ਼ 'ਚ ਸਾਰੀਆਂ ਖੇਤਰੀ ਪਾਰਟੀਆਂ ਮੁੱਕਣ ਜਾ ਰਹੀਆਂ ਨੇ, ਸਿਰਫ ਬੀਜੇਪੀ ਰਾਜ ਕਰੂਗੀ, ਸੋ ਉਹ ਵੀ ਇੱਕ ਵੱਡੀ ਚੋਟ ਸੀ ਇਹਨਾਂ ਦੇ ਉੱਤੇ। ਤੇ ਜਿਹੜਾ ਸਭ ਤੋਂ ਵੱਡਾ ਕਾਰਨ ਇਸ ਘਟਨਾਕ੍ਰਮ ਦੇ ਪਿੱਛੇ ਦਾ ਹੈਗਾ, ਉਹ ਮਹਾਰਾਸ਼ਟਰ ਤੇ ਇਹਨਾਂ ਦਾ ਆਪਣਾ ਲੀਡਰ ਆਰਪੀ ਸਿੰਘ ਨੂੰ ਮਤਲਬ ਦੁਬਾਰਾ ਨਾ ਰਾਜ ਸਭਾ ਭੇਜਣਾ, ਤੇ ਫਿਰ ਉਸ ਤੋਂ ਬਾਅਦ ਮੰਤਰੀ ਮੰਡਲ ਤੋਂ ਅਸਤੀਫੇ ਵਾਲੀ ਕਹਾਣੀ ਖੜੀ ਆ। ਤੇ ਉਸ ਤੋਂ ਵੀ ਵੱਡੀ ਕਹਾਣੀ ਇਹ ਖੜੀ ਹੈ ਕਿ ਉਹਦੇ ਹੱਕ 'ਚ ਨਾਅਰੇ ਲੱਗਣ ਲੱਗੇ ਕਿ ਸੀਐਮ ਕੈਸਾ ਹੋ, ਆਰਪੀ ਸਿੰਘ ਜੈਸਾ ਹੋ। ਤੇ ਉਹ ਤੋਂ ਮਤਲਬ ਕਿ ਸੰਕੇਤ ਮਿਲਿਆ ਕਿ ਮਤਲਬ ਅੰਦਰ ਕੁਝ ਬਗਾਵਤ ਆ, ਔਰ ਨਤੀਸ਼ ਇਹ ਸਮਝ ਗਏ ਕਿ ਇਸ ਨੂੰ ਮਹਾਰਾਸ਼ਟਰ ਦਾ ਛਿੰਦੇ ਬਣਾਇਆ ਜਾ ਸਕਦਾ ਹੈ। ਬੀਜੇਪੀ ਇਹਦੇ ਰਾਹੀਂ ਦਾ ਖੇਡਣਾ ਚਾਹੁੰਦੀ ਆ, ਔਰ ਇਹਨਾਂ ਦੇ ਜਿਹੜੇ ਬੰਦੇ ਨੇ ਉਹ ਤੋੜਨ ਦੀ ਕੋਸ਼ਿਸ਼ ਹੋ ਸਕਦੀ ਆ, ਕਿਉਂਕਿ ਉਹਨਾਂ ਨੇ ਤਿਆਰੀ ਕਰ ਲਈ ਸੀ ਭਾਰਤੀ ਜਨਤਾ ਪਾਰਟੀ ਨੇ ਕਿ ਬਿਹਾਰ 'ਚ ਹੁਣ ਕੱਲਿਆਂ ਲੜਨਾ, ਆਪਣੇ ਦਮ ਤੇ ਲੜਨਾ। ਸੋ ਉਸ ਤੋਂ ਪਹਿਲਾਂ ਕਿ ਆਹ ਕੁਝ ਸਥਿਤੀ ਹੁੰਦੀ, ਨਤੀਸ਼ ਨੇ ਛੱਡਣਾ ਮਨਜ਼ੂਰ ਸਮਝਿਆ ਕਿ ਨਹੀਂ ਤਾਂ ਮੇਰੀ ਪਾਰਟੀ ਦਾ ਜਮਾਂ ਹੀ ਸੁਪੜਾ ਸਾਫ਼ ਹੋ ਜਾਣਾ, ਕਿਉਂਕਿ ਲਗਾਤਾਰ ਇਹਨਾਂ ਦੀ ਤਾਕਤ ਘਟਾਈ ਜਾ ਰਹੀ। ਸੋ ਇਸ ਲਈ ਇਹਨੇ ਵਾਪਸ ਲਾਲੂ ਪਰਿਵਾਰ ਨਾਲ ਮੁੜਨਾ ਵਾਜਬ ਸਮਝਿਆ। ਬੇਸ਼ੱਕ ਬਿਹਾਰ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਲਾਲੂ ਦੀ ਪਾਰਟੀ ਬਣ ਕੇ ਉੱਭਰੀ ਸੀ, ਪਰ ਉਹਦੇ ਬਾਵਜੂਦ ਬੀਜੇਪੀ ਐਨ ਉਹਦੇ ਨੇੜੇ ਸੀਗੀ। ਸੋ ਇਸ ਲਈ 2 ਸੀਟਾਂ ਦੇ ਫਰਕ ਨਾਲ ਸੀ, 77 ਸੀਟਾਂ ਇਹਨਾਂ ਕੋਲ ਸੀ, 79 ਸੀਟਾਂ ਉਹਨਾਂ ਕੋਲ ਸੀ। ਸੋ 2 ਸੀਟਾਂ ਦੇ ਫਰਕ ਸੀ, ਪਰ ਸਭ ਤੋਂ 3 ਜਿਹੜੀਆਂ ਵੱਡੀਆਂ ਪਾਰਟੀਆਂ ਉਹਨਾਂ 'ਚ ਸਭ ਤੋਂ ਥੱਲੇ ਵਾਲੀ ਪਾਰਟੀ ਹੋਣ ਦੇ ਬਾਵਜੂਦ ਵੀ ਮਤਲਬ ਕਿ ਇਹਨਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ। ਨਤੀਸ਼ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਮੁੱਖ ਮੰਤਰੀ ਬਣਨਾ, ਪਰ ਨਾਂ ਦਾ ਹੀ ਮੁੱਖ ਮੰਤਰੀ ਸੀ, ਸਪੀਕਰ ਹੀ ਡਰਾਈ ਜਾਂਦਾ ਸੀ ਮੁੱਖ ਮੰਤਰੀ ਸਾਹਿਬ ਨੂੰ। ਤਾਂ ਨਤੀਸ਼ ਦੀ ਤਾਂ ਸਪੀਕਰ ਨਾਲੇ ਨਹੀਂ ਬਣਦੀ ਸੀ, ਸਪੀਕਰ ਇਹਨਾਂ ਦੀ। ਸੋ ਇਹ ਸਾਰੀ ਸਥਿਤੀ ਨੇ ਉਹਨਾਂ ਨੂੰ ਇਸ ਕਦਰ ਲਈ ਮਜਬੂਰ ਕੀਤਾ। ਔਰ ਇਹ ਘਟਨਾਕ੍ਰਮ ਪ੍ਰਵੀਨ ਜੀ ਪਿਛਲੇ 5-6 ਘਟਨਾਕ੍ਰਮ ਤੋਂ ਨਜ਼ਰ ਆਉਣ ਲੱਗਿਆ ਸੀ, ਚਾਹੇ ਉਹ ਮਤਲਬ ਕਿ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀਆਂ ਦੀ ਬੁਲਾਈ ਬੈਠਕ ਹੋਵੇ, ਉਹ 'ਚ ਨਹੀਂ ਗਏ, ਚਾਹੇ ਨੀਤੀ ਆਯੋਗ ਦੀ ਬੈਠਕ ਹੋਵੇ, ਉਹਦੇ ਵਿੱਚ ਨਹੀਂ ਗਏ, ਚਾਹੇ ਫਿਰ ਰਾਸ਼ਟਰਪਤੀ ਮਤਲਬ ਕਿ ਉਹਦਾ ਸਹੁੰ ਚੁੱਕ ਸਮਾਗਮ ਹੋਵੇ, ਉਹਦੇ ਵਿੱਚ ਨਹੀਂ ਗਏ, ਦੂਸਰੇ ਜਿਹੜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਵਿਦਾਈ ਹੋਈ, ਉਹਦੇ ਵਿੱਚ ਨਹੀਂ ਗਏ।
ਤੇ ਨਹੀਂ ਗਏ। ਪਿਛਲੇ ਹਫ਼ਤੇ 10 ਦਿਨਾਂ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ, ਉਹਨਾਂ ਦੇ ਆਗੂ, ਕੇਂਦਰ ਸਰਕਾਰ ਦੇ ਨੁਮਾਇੰਦੇ PMO ਹਾਊਸ ਤੋਂ ਨਤੀਸ਼ ਨੂੰ ਸੁਨੇਹੇ ਆ ਰਹੇ ਸੀ ਕਿ ਮਿਲਣਾ ਚਾਹੁੰਦੇ ਆ, ਤੁਸੀਂ ਆਓ। ਉਹਨਾਂ ਸੱਦਿਆਂ ਤੇ ਵੀ ਨਹੀਂ ਗਏ। ਸੋ ਇਸ ਤੋਂ ਤਾਂ ਸਾਫ਼ ਸੀ ਕਿ ਤੋੜ ਵਿਛੜਾ ਹੋਣਾ। ਪਰ ਜੀ ਸਾਰਿਆਂ ਨੂੰ ਜਿਹੜਾ ਡਰ ਸੀ ਉਹ ਇਹੀ ਸੀ ਕਿ BJP ਜਿਹੜਾ ਖੇਡ ਖੇਡਦੀ ਆ, ਪਤਾ ਨਹੀਂ ਕਿਹੜੀ ਬੱਸ ਭਰ ਕੇ ਲੈ ਜਾਵੇ, ਕਿੱਥੇ ਲੈ ਜਾਵੇ, ਉਹਨੂੰ ਜਿਹੜਾ ਰੋਕਿਆ। ਤੁਸੀਂ ਜਿਵੇਂ ਆਪ ਕਿਹਾ ਕਿ ਹਾਂ ਨਤੀਸ਼ ਦੁੱਧ ਧੋਤੇ ਤਾਂ ਨਹੀਂ ਹੈਗੇ, ਸੋ ਸਾਰਿਆਂ ਨੂੰ ਪਤਾ, ਪਰ ਤਾਂ ਵੀ ਲੋਕਾਂ ਨੂੰ ਸਵਾਦ ਆ ਰਿਹਾ ਕਿ ਲੈ ਬਾਈ BJP ਦੀ ਇੱਥੇ ਨਹੀਂ ਚੱਲੀ। ਸੋ ਜਿਹੜਾ ਆਨੰਦ ਹੈ, ਇਹਦਾ ਮਤਲਬ ਲੋਕ ਉਹਨਾਂ ਦੀ ਉਸ ਸੱਤਾ, ਕਿਉਂਕਿ ਜੇਕਰ ਲੋਕ ਵੋਟਾਂ ਪਾਉਂਦੇ ਨੇ ਤਾਂ ਤੁਸੀਂ ਚੁਣੇ ਜਾਂਦੇ ਹੋ, ਫਿਰ ਠੀਕ ਹੈ। ਪਰ ਜਦੋਂ ਲੋਕਾਂ ਨੇ ਵੋਟਾਂ ਪਾਈਆਂ ਤੁਹਾਡੇ ਉਲਟ ਤੇ ਤੁਸੀਂ ਉਹਨਾਂ MLA ਨੂੰ ਤੋੜ ਕੇ ਆਪਣੇ ਨਾਲ ਲਿਆ ਰਹੇ ਹੋ, ਤਾਂ ਫਿਰ ਇਹ ਕਿੱਥੋਂ ਦੀ ਮਤਲਬ ਕਿ ਲੋਕਤੰਤਰਕ ਸਿਆਸਤ ਹੈ। ਸੋ ਉਸ ਤੋਂ ਸਮਝ ਆਉਂਦੀ ਹੈ ਕਿ BJP ਦੇ ਇਸ ਚੀਜ਼ ਨੂੰ ਮਤਲਬ ਕਿ ਉਹਨਾਂ ਦੀ ਭਾਸ਼ਾ 'ਚ ਹੀ ਉਹਨਾਂ ਨੂੰ ਜਵਾਬ ਦੇਣਾ, ਉਹਨਾਂ ਦੀ ਚਾਲ 'ਚ ਉਹਨਾਂ ਨੂੰ ਚਾਲ ਚੱਲ ਕੇ ਮਾਤ ਦੇਣੀ, ਉਹਨਾਂ ਦੇ ਅੰਦਾਜ਼ 'ਚ ਉਹਨਾਂ ਨੂੰ ਧੋਬੀ ਪਟਕਾ ਦੇਣਾ, ਇਹ ਨਤੀਸ਼ ਨੇ ਦਿੱਤਾ। ਔਰ ਕੱਲ ਲਾਲੂ ਦਾ ਟੱਬਰ ਵੀ ਖੁਸ਼ ਆ, ਕਾਂਗਰਸ ਵੀ ਹੁਣ ਖੁਸ਼ ਆ। ਉਹਨਾਂ ਨੂੰ ਲੱਗਦਾ ਕਿ ਲੈ ਵੀ ਇੱਕ ਥਾਂ ਅਸੀਂ ਇਹ ਜਿਹੜੀ ਉਦਾਹਰਨ ਪੇਸ਼ ਕਰਤੀ, ਹੋ ਸਕਦਾ ਇਹਦਾ ਅਸਰ ਬਾਕੀ ਸੂਬਿਆਂ 'ਚ ਵੀ ਜਾਵੇ। ਸੋ ਇਹ ਇੱਕ ਨਵੇਕਲੀ ਤਰ੍ਹਾਂ ਦੀ ਪਹਿਲ ਕਦਮੀ ਉੱਭਰ ਕੇ ਸਾਹਮਣੇ ਆਈ ਹੈ, ਜਿਹਦੇ ਤੋਂ ਲੱਗਦਾ ਹੈ ਕਿ ਹੁਣ ਜਿਹੜਾ ਖੇਡ ਦੱਸਦੇ ਨੇ ਕਿ ਜੋ ਕੁਝ ਹੋਇਆ ਉਹ ਪਹਿਲੀ ਵਾਰ ਹੋਏਗਾ ਕਿ ਨਤੀਸ਼ ਹੋਰੀ ਜਦੋਂ ਮੁੱਖ ਮੰਤਰੀ ਬਣਨਗੇ ਦੁਬਾਰਾ, ਤਾਂ ਉਹਨਾਂ ਕੋਲ ਗ੍ਰਹਿ ਵਿਭਾਗ ਨਹੀਂ ਹੋਏਗਾ। ਗ੍ਰਹਿ ਵਿਭਾਗ ਹੋ ਸਕਦਾ ਲਾਲੂ ਦੇ ਪਰਿਵਾਰ ਕੋਲ ਹੀ ਜਾਵੇ ਜਾਂ ਲਾਲੂ ਦੀ ਪਾਰਟੀ ਕੋਲ ਜਾਵੇ। ਔਰ ਲਾਲੂ ਦਾ ਮੁੰਡਾ ਉਪ ਮੁੱਖ ਮੰਤਰੀ ਬਣਨਾ ਲਗਭਗ ਤੈਅ ਲੱਗ ਰਿਹਾ, ਤੇ ਕਾਂਗਰਸ ਦਾ ਕਹਿੰਦੇ ਸਪੀਕਰ ਸ਼ਾਇਦ ਬਣਾਇਆ ਜਾਊਗਾ, ਤੇ ਬਾਕੀ ਮੰਤਰੀ ਮੰਡਲ 'ਚ ਸਾਰੀਆਂ ਧਿਰਾਂ ਲਈਆਂ ਜਾਣਗੀਆਂ। ਸੋ ਮਾਂਝੀ ਹੋਰੀ ਵੀ ਨਾਲ ਆ ਗਏ, ਸਾਰੀਆਂ ਧਿਰਾਂ ਇਸ ਸਮੇਂ ਨਾਲ ਨੇ। ਸੋ 122 MLA ਚਾਹੀਦੇ ਨੇ, ਪਰ 160 ਦਾ ਦਾਅਵਾ ਕਰ ਦਿੱਤਾ ਹੈ ਜਿਹੜਾ ਰਾਜਪਾਲ ਹੋਰਾਂ ਨੂੰ ਸੌਂਪਿਆ ਉਹਨਾਂ ਨੇ। ਸੋ ਮਤਲਬ ਉਹਦੇ ਵਿੱਚ 160 ਵਿਧਾਇਕਾਂ ਦਾ ਸਮਰਥਨ ਦਾਅਵਾ ਕੀਤਾ, ਪਰ ਦੱਸ ਰਹੇ ਨੇ ਕਿ 164 ਤੱਕ ਇਹ ਗਿਣਤੀ ਹੋ ਸਕਦੀ ਹੈ। ਸੋ ਇਹ ਇਸ ਲਈ ਨਤੀਸ਼ ਦੀ ਇਹ ਵੱਡੀ ਚਾਲ ਭਾਰਤ ਦੀ ਰਾਜਨੀਤੀ ਵਿੱਚ ਇੱਕ ਵੱਡੀ ਚਾਲ ਹੈ। ਔਰ ਨਤੀਸ਼ ਇਸ ਲਈ ਵੀ ਵੱਖ ਹੋਏ ਨੇ ਕਿਉਂਕਿ ਨਤੀਸ਼ 24 ਦੇ ਵਿੱਚ ਪ੍ਰਧਾਨ ਮੰਤਰੀ ਦਾ ਸੁਪਨਾ ਵੀ ਦੇਖਦੇ ਨੇ। ਸੋ ਇਹ ਜਿਹੜਾ ਵਿਰੋਧੀ ਦਲਾਂ ਵੱਲੋਂ ਬਤੌਰ ਮੁੱਖ ਮੰਤਰੀ, ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਉੱਭਰਨ ਵਾਲੇ ਜਿਹੜੇ ਲੀਡਰ ਨੇ, ਉਹਨਾਂ 'ਚ ਇਹਨਾਂ ਦਾ ਵੀ ਨਾਂ ਕਿਤੇ ਨਾ ਕਿਤੇ ਵੱਜਦਾ ਏ। ਸੋ ਇਸ ਲਈ ਉਸ ਦੌੜ 'ਚ ਵੀ ਬਣਾ ਰਹਿਣਾ ਚਾਹੁੰਦੇ ਨੇ। ਜੇ BJP ਦੇ ਗੱਠਜੋੜ 'ਚ ਰਹਿਣਗੇ ਫਿਰ ਤਾਂ ਮੋਦੀ ਦੇ ਪਿੱਛੇ ਹੀ ਖੜਨਾ ਪਏਗਾ ਨਾ, ਫਿਰ ਤੁਸੀਂ ਸਾਹਮਣੇ ਆ ਕੇ ਨਹੀਂ ਖੜ ਸਕਦੇ। ਸੋ ਸਾਹਮਣੇ ਵਾਲੀ ਕਤਾਰ 'ਚ ਕਦੇ ਮਮਤਾ ਦਾ ਨਾਂ ਚੱਲਦਾ, ਕਦੇ ਇਹਨਾਂ ਦਾ ਚੱਲਦਾ, ਕਦੇ ਸ਼ਰਦ ਪਵਾਰ ਦਾ ਚੱਲਦਾ, ਤੇ ਕਦੇ ਕਿਸੇ ਹੋਰ ਲੀਡਰ ਬਾਰੇ ਸੋਚਦਾ। ਇਸ ਲਈ ਇਹ ਦਿਖਾਉਣ ਲਈ ਕਿ ਭਾਈ ਮੈਨੂੰ ਭੁੱਲ ਨਾ ਜਾਇਓ। ਸੋ ਇਸ ਲਈ ਇਹ ਬਗਾਵਤ ਕਰਕੇ, ਔਰ ਇਹ ਦਿਖਾਉਣ ਲਈ ਕਿ ਭਾਈ ਮੈਂ ਉਹਨੂੰ ਮਾਤ ਦੇਣਾ ਵੀ ਜਾਣਦਾ। ਸੋ ਤੁਸੀਂ ਮਾਤ ਖਾਧੀਆਂ ਨੇ ਉਹਦੇ ਕੋਲੋਂ, ਮੈਂ ਮਾਤ ਦੇਣਾ ਵੀ ਜਾਣਦਾ। ਸੋ ਇਸ ਲਈ ਹੁਣ ਇਹ ਮਮਤਾ ਔਰ ਨਤੀਸ਼ ਦੋ ਇੱਕੋ ਉਸ ਕੜੀ ਚਾਹੁੰਦੇ ਨੇ, ਜਿਹੜੇ ਕਹਿੰਦੇ ਨੇ ਅਸੀਂ BJP ਨੂੰ ਹਰਾਇਆ, ਚਾਹੇ ਉਹ ਮੈਦਾਨ 'ਚ ਹਰਾਇਆ ਹੋਵੇ ਤੇ ਚਾਹੇ ਸਿਆਸੀ ਕੁਰਸੀ ਦੇ ਬੈਠਣ ਦੇ ਲਈ ਹਰਾਇਆ ਹੋਵੇ। ਸੋ ਇਸ ਲਈ ਉਹ ਦੋਵੇਂ ਦਾਅ ਪੇਚਾਂ 'ਚ ਲੀਡਰ ਆਪਣੇ ਆਪ ਨੂੰ ਉਭਾਰ ਕੇ ਲਿਆਏ ਨੇ। ਸੋ ਇਸ ਲਈ ਦੋਵੇਂ ਪ੍ਰਧਾਨ ਮੰਤਰੀ ਦਾਅਵੇਦਾਰ ਬਣ ਕੇ ਆ ਰਹੇ ਨੇ। ਹੁਣ ਕੇਜਰੀਵਾਲ ਇਹਨਾਂ ਦੇ ਮਗਰ ਤੁਰਨਗੇ ਕਿ ਤੀਜੀ ਧਿਰ ਵਜੋਂ ਖੜਨਗੇ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਪਰ ਕੀ ਇਹਨਾਂ ਨੂੰ ਸਾਰੀਆਂ ਵਿਰੋਧੀ ਧਿਰਾਂ ਪ੍ਰਵਾਨ ਕਰਨੀਆਂ, ਯਾਨੀ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਪਰ ਆਪਣੇ ਆਪ ਨੂੰ ਫਿਲਹਾਲ ਇਹਨਾਂ ਨੇ ਬਤੌਰ ਉਮੀਦਵਾਰ ਪੇਸ਼ ਕੀਤਾ ਹੈ। ਇਹ ਮੁੱਖ ਮੰਤਰੀ ਬਣ ਕੇ ਪ੍ਰਧਾਨ ਮੰਤਰੀ ਦੌੜ 'ਚ ਖੜਨ ਲਈ ਬਾਹਰ ਆਏ ਨੇ। ਅਸਲੀ ਖੇਡ ਇਹ ਹੈ। ਜੀ। ਵੈਸੇ ਮੋਦੀ ਸਾਹਿਬ ਨਾਲ ਸੁਣਦੇ ਆ ਵੀ ਇਹਨਾਂ ਦੇ ਰਿਸ਼ਤੇ ਕੋਈ ਪਹਿਲਾਂ ਤੋਂ ਬਹੁਤ ਚੰਗੇ ਨਹੀਂ ਨੇ। NDA ਦੇ ਵਿੱਚ ਸੀ 2002 ਦੇ ਵਿੱਚ, ਜਦੋਂ ਗੋਧਰਾ ਕਤਲੇਆਮ ਨੂੰ ਲੈ ਕੇ ਇਹਨਾਂ ਨੇ ਤਿੱਖੀ ਆਲੋਚਨਾ ਕੀਤੀ ਸੀ NDA ਦੇ ਵਿੱਚ ਰਹਿ ਕੇ। 2010 ਦੇ ਵਿੱਚ ਪ੍ਰਵੀਨ ਜੀ, ਹੁਣ ਵੀ ਜਦੋਂ ਇਹਨਾਂ ਵਾਲਾ ਅਗਨੀਪਥ ਵਾਲਾ ਮਾਮਲਾ ਆਇਆ ਤਦ ਇਹਨਾਂ ਨੇ ਖੁੱਲ ਕੇ ਵਿਰੋਧਤਾ ਕੀਤੀ ਹੈ। NPR NCR ਤੇ, ਟ੍ਰਿਪਲ ਤਲਾਕ ਤੇ, ਰਾਮ ਮੰਦਿਰ ਤੇ। ਔਰ 2010 ਦੇ ਵਿੱਚ ਦੱਸਦੇ ਆ ਸ਼ਰਮਾ ਜੀ ਵੀ ਇਹਨਾਂ ਨੇ ਕੋਈ ਡਿਨਰ ਦਾ ਸੱਦਾ ਦਿੱਤਾ ਸੀਗਾ ਵੀ ਆਓ ਤੁਹਾਨੂੰ ਖਾਣਾ ਪਾਣੀ ਛਕਾਉਣੇ ਆ, ਉਹ ਮੁੜ ਕੇ ਰੱਦ ਕਰਤਾ ਸੀਗਾ। ਗੱਲ ਵਿੱਚੋਂ ਨਿਕਲ ਕੇ ਆਈ ਸੀ ਵੀ ਮੋਦੀ ਸਾਹਿਬ ਨਾਲ ਸੰਬੰਧ ਜਿਹੜੇ ਆ ਉਹ ਸਿਖਾਵੇਂ ਨਹੀਂ। 2014 ਦੇ ਵਿੱਚ ਵੀ ਐਨ ਮੌਕੇ ਤੇ ਖੜੇ ਕਹਿੰਦੇ ਵੀ ਮੇਰਾ ਨਹੀਂ ਸੂਤ ਆਉਂਦਾ NDA ਦੇ ਨਾਲ, ਮੌਸਮ ਵਿਗਿਆਨੀ ਚੰਗੇ ਆ। 2024 ਵਾਲੀ ਗੱਲ ਤੁਹਾਡੀ ਦਮ ਭਰਦੀ ਹੈ। ਪਰ ਖੈਰ ਦੇਖਦੇ ਆ ਕੇਜਰੀਵਾਲ ਸਾਹਿਬ ਵੀ ਇਹਨਾਂ ਨਾਲ ਖੜਦੇ ਆ ਕਿ ਨਹੀਂ, ਸ਼ਰਤ ਪਾਰ ਪਾਲਾਬੰਦੀ, ਕਤਾਰਬੰਦੀ ਕਰ ਰਹੇ ਆ। ਬਿਲਕੁਲ।